ਗਲੀ ਹੈ ਜਿਹਦੇ ਵਿੱਚ ਜਨਰਲ ਡਾਇਰ ਨੇ ਜਦੋਂ ਰੋਕ ਕੇ ਬਿਲਕੁਲ ਬੰਦ ਕਰ ਦਿੱਤਾ ਸੀ। ਉਹ ਜਗ੍ਹਾ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ। ਜਨਰਲ ਡਾਇਰ हर मिट्टी दी अपनी खसलत, हर मिट्टी कुट्टिया नहीं पुरदी। बन लाया हर छल नहीं रुकदी, हर फट्टड़ मत्था नहीं चुकदा। जी हाँ, इंडोस टीवी ਲਈ मैं सुरेंद्र शर्मा। दोस्तों ਅੱਜ ਆਪਾਂ ਪਹੁੰਚੇ ਹਾਂ ਉਸ ਥਾਂ ਤੇ ਜਿਹੜੀ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਿਕ ਥਾਂ ਹੈ। ਜੀ ਹਾਂ, ਹਰਮੰਦਰ ਸਾਹਿਬ ਦੇ ਬਿਲਕੁਲ ਗੁੱਠ ਦੇ ਵਿੱਚ ਬਗਲ ਦੇ ਵਿੱਚ ਪੰਜਾਬ ਦੀ ਹਿੰਦੁਸਤਾਨ ਦਾ ਸਮੇਟਿਆ ਉਹ ਇਤਿਹਾਸ ਜਲਿਆਂਵਾਲਾ ਬਾਗ। ਜੀ ਹਾਂ, ਜਿਹਦੇ ਵਿੱਚ 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ ਨਰਸੰਹਾਰ ਕੀਤਾ। 1650 ਗੋਲੀਆਂ ਚਲਾਈਆਂ ਤੇ ਸੈਂਕੜੇ ਲੋਕ ਉਸ ਬਾਗ ਦੇ ਵਿੱਚ ਸ਼ਹੀਦ ਹੋਏ। ਆਓ ਇਸ ਬਾਗ ਦਾ ਇਤਿਹਾਸ ਕੀ ਕੁਛ ਵਾਪਰਿਆ ਔਰ ਅੱਜ ਇਹ ਜਲਿਆਂਵਾਲਾ ਬਾਗ ਕਿਸ ਰੂਪ ਦੇ ਵਿੱਚ ਸਰਕਾਰ ਵੱਲੋਂ ਸਾਡੇ ਤੇ ਤੁਹਾਡੇ ਲਈ ਪੇਸ਼ ਕੀਤਾ ਗਿਆ ਔਰ ਇਹਦਾ ਇਤਿਹਾਸਿਕ ਪਰਿਪੇਖ ਕੀ ਸੀਗਾ, ਅੱਜ ਅਸੀਂ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜਲਿਆਂਵਾਲੇ ਬਾਗ ਦੀ ਉਹ ਗਲੀ ਜਿਹੜੀ ਇੱਕੋ ਇੱਕ ਗਲੀ ਸੀ ਜਿਹੜੀ ਬਾਗ ਦੇ ਅੰਦਰ ਜਾਂਦੀ ਸੀ ਤੇ ਉਸ ਗਲੀ ਨੂੰ ਬੰਦ ਕਰਕੇ ਜਨਰਲ ਡਾਇਰ ਨੇ ਗੋਲੀਆਂ ਦੀ ਬੌਛਾਰ ਕੀਤੀ ਸੀ। ਆਓ ਤੁਹਾਨੂੰ ਲੈ ਕੇ ਚੱਲ। ਦੋਸਤੋ ਇਹ ਉਹ ਗਲੀ ਹੈ ਜਿਹਦੇ ਵਿੱਚ ਜਨਰਲ ਡਾਇਰ ਨੇ ਜਦੋਂ ਰੋਕ ਕੇ ਗੋਲੀਆਂ ਦੇ ਇਹਨੂੰ ਬਿਲਕੁਲ ਬੰਦ ਕਰ ਦਿੱਤਾ ਸੀਗਾ। ਇਹ ਗਲੀ ਅੱਜ ਉਹ ਗਲੀ ਨਹੀਂ ਦਿਖ ਰਹੀ ਹੈ ਜਿਹੜੀ ਅਸਲ ਦੇ ਵਿੱਚ 13 ਅਪ੍ਰੈਲ 1919 ਨੂੰ ਇਹ ਗਲੀ ਸੀ। ਉਦੋਂ ਇੱਟਾਂ ਦੀ ਗਲੀ ਸੀ ਔਰ ਸਰਕਾਰ ਨੇ ਇਸ ਦਾ ਮਾਡਰਨਾਈਜੇਸ਼ਨ ਕਰ ਦਿੱਤਾ, ਇਹਨੂੰ ਆਧੁਨਿਕੀਕਰਨ ਕਰ ਦਿੱਤਾ ਹੈ। ਪਰ ਇਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਸ ਆਧੁਨਿਕੀਕਰਨ ਕਰਕੇ ਕਿਤੇ ਨਾ ਕਿਤੇ ਇਤਿਹਾਸ ਦਾ ਉਹ ਜਿਹੜਾ ਇੱਕ ਫੀਲਿੰਗ ਤੁਹਾਨੂੰ ਆਉਂਦੀ ਸੀਗੀ, ਇੱਕ ਤੁਹਾਡੇ ਅੰਦਰ ਇੱਕ ਭਾਵਨਾ ਜਿਹੜੀ ਜਲਿਆਂਵਾਲੇ ਬਾਗ ਦੀਆਂ ਉਹਨਾਂ ਗੋਲੀਆਂ ਨੂੰ ਦੇਖ ਕੇ, ਉਹਨਾਂ ਥਾਵਾਂ ਨੂੰ, ਇੱਟਾਂ ਨੂੰ ਵੇਖ ਕੇ ਜਾਗਦੀ ਸੀ, ਅੱਜ ਕਿਤੇ ਨਾ ਕਿਤੇ ਉਹ ਘੱਟ ਹੈ, ਕਿਤੇ ਨਾ ਕਿਤੇ ਉਹ ਗਾਇਬ ਹੈ। ਇਤਿਹਾਸ ਉਹੀ ਹੈ ਪਰ ਇਤਿਹਾਸ ਨੂੰ ਜਿਹੜਾ ਮਾਡਰਨਾਈਜ਼ ਕੀਤਾ ਜਾ ਰਿਹਾ ਹੈ ਜਾਂ ਇਤਿਹਾਸ ਨੂੰ ਜਿਹੜਾ ਆਧੁਨਿਕੀਕਰਨ ਕਰਨ ਦੀ ਜਿਹੜੀ ਇੱਕ ਇਹਨੂੰ ਨਾਮ ਦਿੱਤਾ ਜਾ ਰਿਹਾ, ਉਸ ਕਰਕੇ ਕਿਤੇ ਨਾ ਕਿਤੇ ਉਹ ਭਾਵਨਾ, ਉਹ ਫੀਲਿੰਗ ਤੁਹਾਨੂੰ ਇੱਥੇ ਉਸ ਕਿਸਮ ਦੀ ਮੈਨੂੰ ਪਰਸਨਲੀ ਲੱਗਿਆ ਕਿ ਉਹ ਨਹੀਂ ਆਉਂਦੀ। ਜਦੋਂ ਮੈਂ ਇਹ ਪਹਿਲਾਂ ਵੀ ਜਦੋਂ ਇਹਦੀ ਨਵੀਨੀਕਰਨ ਨਹੀਂ ਕੀਤਾ ਗਿਆ ਸੀਗਾ
ਤਾਂ ਉਦੋਂ ਵੀ ਮੈਂ ਜਲਿਆਂਵਾਲੇ ਬਾਗ ਦੇ ਵਿੱਚ ਆਇਆ ਸੀ। ਤਾਂ ਉਦੋਂ ਗੋਲੀਆਂ ਦੇ ਨਿਸ਼ਾਨ ਜਾਂ ਜਿਹੜੀਆਂ ਥਾਵਾਂ ਸੀਗੀਆਂ ਇਹ ਤੁਹਾਨੂੰ ਇੱਕ ਕਿਸਮ ਦਾ ਤੁਹਾਨੂੰ ਜਾਗਰੂਕ ਕਰਦੀਆਂ ਸੀ, ਤੁਹਾਡੇ ਅੰਦਰ ਇੱਕ ਕਿਸਮ ਦੀ ਉਹ ਚੀਜ਼ ਭਰਦੀਆਂ ਸੀ, ਤੁਹਾਨੂੰ ਪੰਜਾਬੀ ਹੋਣ 'ਤੇ ਸਵਾਲ ਵੀ ਖੜੇ ਕਰਦੀ ਸੀ ਤੇ ਤੁਹਾਨੂੰ ਇਹ ਗੱਲ ਦਾ ਵੀ ਸਵਾਲ ਖੜੇ ਕਰਦੀ ਸੀ ਕਿ 1919 ਤੋਂ ਬਾਅਦ ਲਗਭਗ 103 ਸਾਲ ਬੀਤ ਜਾਣ ਤੋਂ ਬਾਅਦ ਵੀ ਹਿੰਦੁਸਤਾਨ ਦੇ ਵਿੱਚ ਅੱਜ ਜਿਹੜਾ ਹੈਗਾ ਵਾ ਉਹ ਕਿਸ ਕਿਸਮ ਦੀ ਆਜ਼ਾਦੀ ਹੈ ਤੇ ਕਿਸ ਕਿਸਮ ਦਾ ਕਲਚਰ ਜਿਹੜਾ ਸੱਭਿਆਚਾਰ ਹੈਗਾ। ਔਰ ਮੈਂ ਇੱਕ ਗੱਲ ਨੂੰ ਬਿਲਕੁਲ ਸਾਫ਼ ਸਮਝਦਾ ਮੈਂ ਇਸ ਗੱਲ ਨੂੰ ਕਿ ਇਹਦੇ ਪਿੱਛੇ ਵੀ ਇੱਕ ਪੂਰਨ ਰੂਪ ਦੇ ਵਿੱਚ ਇੱਕ ਕਿਸਮ ਦੀ ਸਾਜ਼ਿਸ਼ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਨੌਜਵਾਨਾਂ ਨੂੰ ਉਤੇਜਿਤ ਕਰ ਸਕਦੀਆਂ ਨੇ, ਜਿਹੜੀਆਂ ਚੀਜ਼ਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਇਹ ਲਿਆ ਸਕਦੀਆਂ ਨੇ ਕਿ ਡਾਇਰ ਤੇ ਉਡਵਾਇਰ ਅੱਜ ਵੀ ਕਿਸੇ ਨਾ ਕਿਸੇ ਰੂਪ 'ਚ ਜਿਉਂਦੇ ਨੇ, ਤਾਂ ਸਮੇਂ ਦੀਆਂ ਸਰਕਾਰਾਂ ਹਕੂਮਤਾਂ ਇਹ ਚਾਹੁੰਦੀਆਂ ਨੇ ਕਿ ਉਹ ਜਿਹੜਾ ਨਿਸ਼ਾਨ ਨੇ, ਉਹ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਬਾ ਦਿੱਤਾ ਜਾਵੇ। ਪਰ ਅੱਜ ਵੀ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਆਪਾਂ ਐਂਟਰ ਕਰਦੇ ਹਾਂ, ਦੇਖਦੇ ਹਾਂ, ਤਾਂ ਜੇ ਤੁਸੀਂ ਮਹਿਸੂਸ ਕਰੋਗੇ ਉਸ ਗੱਲ ਨੂੰ, ਔਰ ਮੈਂ ਦਾਅਵਾ ਕਰਦਾ ਕਿ ਤੁਸੀਂ ਮੇਰੇ ਨਾਲ ਚੱਲੋ, ਤੁਸੀਂ ਸੱਚੀ ਮੁੱਚੀ 1919 ਦੇ ਵਿੱਚ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰੋਗੇ ਜਦੋਂ ਨਿਹੱਥੇ ਲੋਕ ਮਾਰੇ ਗਏ ਔਰ ਉਹਨਾਂ ਲੋਕਾਂ ਦਾ ਮਕਸਦ ਇੱਕੋ ਇੱਕ ਸੀਗਾ ਕਿ ਇੱਥੋਂ ਸਾਮਰਾਜਵਾਦ ਦਾ ਖਾਤਮਾ ਹੋ ਗਿਆ। ਆਓ ਆਪਾਂ ਅੱਗੇ ਚੱਲਦੇ ਹਾਂ। ਦੋਸਤੋ, ਜਦੋਂ ਆਪਾਂ ਜਲਿਆਂਵਾਲੇ ਬਾਗ ਦੇ ਵਿੱਚ ਉਸ ਗਲੀ ਦੇ ਵਿੱਚੋਂ ਐਂਟਰ ਕਰਦੇ ਹਾਂ, ਅੰਦਰ ਵੜਦੇ ਹੀ ਹਾਂ, ਤਾਂ ਖੱਬੇ ਹੱਥ ਅੰਦਰ ਨੂੰ ਪਹਿਲੇ ਨੰਬਰ 'ਤੇ ਹੀ ਗੈਲਰੀ ਨੰਬਰ 1 ਹੈ। ਆਪਾਂ ਉਸ ਅੰਦਰ ਚੱਲਦੇ ਹਾਂ, ਦੇਖਦੇ ਹਾਂ ਕੀ ਕੁਛ ਹੈ ਉਸ ਅੰਦਰ। ਬਹੁਤ ਕੁਛ ਮੈਨੂੰ ਲੱਗਦਾ ਹੈ ਕਿ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਜਾਂ ਸ਼ਹੀਦਾਂ ਨਾਲ ਜਾਂ ਆਜ਼ਾਦੀ ਦੇ ਇਤਿਹਾਸ ਨਾਲ ਇਸ ਗੈਲਰੀ ਦੇ ਵਿੱਚ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲੇਗਾ। ਆਓ ਆਪਾਂ ਅੰਦਰ ਚੱਲ ਕੇ ਵੇਖਦੇ ਹਾਂ ਇਹਦੇ ਵਿੱਚ ਕੀ ਹੈ। ਆਪਾਂ ਪਹੁੰਚੇ ਹਾਂ ਜਲਿਆਂਵਾਲੇ ਬਾਗ ਦੇ ਵਿੱਚ ਗੈਲਰੀ ਨੰਬਰ 1। ਇਹ ਉਹ ਗੈਲਰੀ ਹੈ ਜਿਹਦੇ ਵਿੱਚ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੈ। ਉਹਨਾਂ ਨਾਇਕਾਂ ਦੀਆਂ ਲੱਗੀਆਂ ਵਾ, ਉਹਨਾਂ ਬੰਦਿਆਂ ਦੀਆਂ ਲੱਗੀਆਂ ਵਾ ਜਿਹੜੇ ਇਸ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ। ਔਰ ਮੇਰੇ ਪਿੱਛੇ ਤੁਸੀਂ ਸਾਈਡ ਤੇ ਦੇਖ ਰਹੇ ਹੋ ਕਿ ਇੱਕ ਬਹੁਤ ਵੱਡਾ ਪੋਸਟਰ ਲੱਗਿਆ ਹੈ, ਤਸਵੀਰ ਲੱਗੀ ਹੈ ਜਿਹਦੇ 'ਚ ਲਿਖਿਆ ਹੈ ਗਦਰ ਦੀ ਗੂੰਜ। ਗਦਰ ਦੀ ਗੂੰਜ ਇੱਕ ਬਹੁਤ ਹੀ, ਮੈਨੂੰ ਲੱਗਦਾ ਕਿ ਇਸ ਗੈਲਰੀ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਜਿਹਦੇ ਬਾਰੇ ਗੱਲ ਕਰਨੀ ਬਣਦੀ ਹੈ। ਗਦਰ ਦੀ ਗੂੰਜ ਜਦੋਂ 1857 ਦਾ ਗਦਰ ਫੇਲ ਹੋ ਗਿਆ ਤਾਂ 1913 ਦੇ ਵਿੱਚ ਜਿਹੜੇ ਪ੍ਰਵਾਸੀ ਪੰਜਾਬੀ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਗਏ, ਉਹਨਾਂ ਨੇ ਉੱਥੇ ਜਾ ਕੇ ਜਦੋਂ ਹਾਲਾਤ ਦੇਖੇ ਕਿ ਹਾਲਾਤ ਬਹੁਤ ਮਾੜੇ ਆ ਇਹਨਾਂ ਮੁਲਕਾਂ ਦੇ ਵਿੱਚ ਵੀ ਹਿੰਦੁਸਤਾਨੀਆਂ ਦੇ, ਤਾਂ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਹੜੇ ਵਿੱਚ ਬਹੁਤ ਸਾਰੇ ਲੋਕ ਜੇਲ੍ਹਾਂ ਵਿੱਚ ਗਏ, ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਆ ਕੇ ਉਹ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਉਹ ਪਕੜੇ ਵੀ ਗਏ ਨੇ। ਪਰ ਇਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਹੈਗੀ ਹੈ ਕਿ ਜਦੋਂ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਫਿਰਕੇ ਦੇ ਲੋਕ ਨਹੀਂ ਸਨ। ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਤਿੰਨਾਂ ਫਿਰਕਿਆਂ ਦੇ ਲੋਕ ਜਿਹੜੇ ਸੀ ਉਹਦੇ ਮੈਂਬਰ ਸਨ। ਜਦੋਂ ਇਹਦਾ ਪ੍ਰਧਾਨ ਜਿਹੜਾ ਸੀਗਾ ਉਹ ਬਾਬਾ ਸੋਹਣ ਸਿੰਘ ਭਕਨਾ ਸੀ, ਉਸ ਵਕਤ ਦਾ ਜਨਰਲ ਸਕੱਤਰ ਜਿਹੜਾ ਸੀਗਾ ਉਹ ਲਾਲਾ ਹਰਦਿਆਲ ਸੀ, ਔਰ ਜਿਹੜਾ ਖਜ਼ਾਨਚੀ ਸੀ ਉਹ ਕਾਂਸ਼ੀਰਾਮ ਮੜੌਲੀ ਸੀ। ਤੁਸੀਂ ਸਾਈਡ ਤੇ ਦੇਖ ਸਕਦੇ ਹੋ ਬਰਕਤ ਉੱਲਾ, ਔਰ ਦੂਸਰਾ ਜਿਹੜਾ ਨਾਮ ਹੈਗਾ ਰਹਿਮਤ ਅਲੀ। ਬਰਕਤੁੱਲਾ ਔਰ ਰਹਿਮਤ ਅਲੀ ਦੋ ਮੁਸਲਮਾਨ ਮੁੱਢਲੇ ਮੈਂਬਰ ਸੀ। ਤਾਂ ਇੱਕ ਗੱਲ ਇਹ ਬਿਲਕੁਲ ਸਾਫ਼ ਹੈ ਕਿ ਜਿਹੜੀ ਆਜ਼ਾਦੀ ਦੀ ਲੜਾਈ ਜਿਹੜੀ ਲੜੀ ਜਾ ਰਹੀ ਸੀ ਉਹਦੇ ਵਿੱਚ ਕੋਈ ਵੀ, ਜਾਂ ਜਿਹੜੀ ਖਾਸ ਕਰਕੇ ਗਦਰ ਲਹਿਰ ਸੀ, ਉਹ ਕੋਈ ਵੀ ਕਿਸੇ ਇੱਕ ਫਿਰਕੇ ਨਾਲ ਸੰਬੰਧਿਤ ਨਾਲ ਲੋਕਾਂ ਦੀ ਨਹੀਂ ਸੀ। ਹਰ ਨੂੰ ਆਪਣਾ ਧਰਮ ਮੰਨਣ ਦੀ ਇਜਾਜ਼ਤ ਸੀ ਤੇ ਉਸ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਲੋਕ ਜਿਹੜੇ ਸੀ ਉਹ ਉਹਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੈ ਰਹੇ ਸੀ। ਔਰ ਇੱਕ ਇਸ ਗੈਲਰੀ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਿਹੜਾ ਹੈਗਾ ਉਹ ਮਿਸਾਲ ਦੇ ਰੂਪ ਦੇ ਵਿੱਚ ਗਦਰ ਦੀ ਗੂੰਜ ਜਿਹੜੇ ਨਾਮ ਦਾ ਇੱਕ ਪੋਸਟਰ ਲੱਗਿਆ ਹੋਇਆ, ਤੇ ਗਦਰ ਦੀਆਂ ਗੂੰਜਾਂ ਜਿਹੜੀਆਂ ਸੀਗੀਆਂ ਉਹ ਕਵਿਤਾਵਾਂ ਦੇ ਰੂਪ ਦੇ ਵਿੱਚ ਉਹ ਅਖਬਾਰ ਵੀ ਗਦਰ ਕਰਦੇ ਸੀਗੇ। ਤਾਂ ਉਸ ਲੈਵਲ ਤੇ ਇੱਕ ਬਹੁਤ ਵੱਡੀ ਇੰਪੋਰਟੈਂਸ ਜਿਹੜੀ ਹੈਗੀ ਆ ਇਸ ਗੈਲਰੀ ਦੀ ਹੈਗੀ ਆ। ਔਰ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਨਾਲ ਦਰਸ਼ਕਾਂ ਨੂੰ ਇਹ ਗੱਲ ਵੀ ਦੱਸ ਦੇਵਾਂ ਕਿ ਜਲਿਆਂਵਾਲਾ ਬਾਗ ਜਿਹੜਾ ਹੈਗਾ ਵਾ, ਇਹ ਜਲਿਆਂਵਾਲਾ ਬਾਗ ਕਿਵੇਂ ਬਣਿਆ, ਜਲਿਆਂਵਾਲਾ ਬਾਗ ਹੈ ਕੀ ਸੀਗਾ। ਜਲਿਆਂਵਾਲਾ ਬਾਗ ਇਹਦੇ ਵਿੱਚ
ਸਾਰੇ ਪਾਸੇ ਜਿਹੜੇ ਤੌਰਿਆਂ ਦੇ ਟੁੱਟੇ ਹੋਏ ਜਿਹੜੇ ਢੱਕਣ ਹੁੰਦੇ ਸੀਗੇ, ਉਹਨਾਂ ਦੇ ਟੁੱਟੇ ਹੋਏ ਸਾਰੇ ਪਾਸੇ ਖਿਲਰੇ ਹੁੰਦੇ ਸੀਗੇ। ਔਰ ਜਦੋਂ ਮਹਾਤਮਾ ਗਾਂਧੀ ਨੇ ਇੱਕ ਫਿਗਰ ਫਿਕਸ ਕੀਤਾ ਸੀ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਭੁੱਖੇ ਰਹਿਣਾ ਵਾ, ਔਰ ਇਹ ਸੱਦਾ ਦਿੱਤਾ ਗਿਆ ਕਿ 30 ਮਾਰਚ 1913 ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਭੁੱਖੇ ਰਹਿਣਗੇ। ਪਰ ਬਾਅਦ ਦੇ ਵਿੱਚ ਇਹ ਦਿਨ ਬਦਲ ਕੇ 6 ਅਪ੍ਰੈਲ 1913 ਨੂੰ ਕਰ ਦਿੱਤਾ ਗਿਆ ਸੀ। ਤਾਂ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਤੇ ਉਹਦੇ ਇੱਕ ਸਾਥੀ ਨੇ ਜਲਿਆਂਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਆਉਣਾ ਸੀਗਾ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ, ਉਸ ਦਿਨ ਲਈ ਤਿਆਰ ਕਰਨ ਲਈ। ਦੋ ਸ਼ਖਸੀਅਤਾਂ ਜਿਹੜੀਆਂ ਜਲਿਆਂਵਾਲੇ ਬਾਗ ਨਾਲ ਜੁੜੀਆਂ ਹੋਈਆਂ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਬਹੁਤਾ ਗੌਲਿਆ ਨਹੀਂ ਗਿਆ, ਉਹ ਹੈ ਮਹਾਸ਼य ਰਤਨ ਚੰਦ ਰੱਤੋ ਔਰ ਬੁੱਗਾ ਮੱਲ। ਇਹ ਦੋ ਬਹੁਤ ਇੰਪੋਰਟੈਂਟ ਨਾਂ ਨੇ ਕਿਉਂਕਿ ਇਹ ਸਾਰਾ ਜਿਹੜਾ ਇਹ ਕਿਸਮ ਦਾ ਜੰਗਲ ਸੀਗਾ, ਇਹਦੇ ਵਿੱਚ ਕੋਈ ਥਾਂ ਖੜਨ ਨੂੰ ਨਹੀਂ ਸੀ। ਤਾਂ ਜਦੋਂ ਮਹਾਤਮਾ ਗਾਂਧੀ ਨੇ ਇੱਥੇ ਸ਼ਾਮ ਨੂੰ ਆ ਕੇ ਲੈਕਚਰ ਦੇਣਾ ਸੀ, ਤਾਂ ਉਹਨਾਂ ਦੋ ਸ਼ਖਸੀਅਤਾਂ ਨੇ ਲਗਭਗ 200 ਮਜ਼ਦੂਰ ਲਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ 7 ਵਜੇ ਤੱਕ ਇਸ ਥਾਂ ਨੂੰ ਬਿਲਕੁਲ ਪੱਧਰ ਕਰਕੇ ਤੇ ਇੱਥੇ ਜਲਸਾ ਕੀਤਾ ਗਿਆ। ਔਰ ਇਸ ਜਲਸੇ ਤੋਂ ਬਾਅਦ ਹੀ ਜਦੋਂ ਲੋਕਾਂ ਦੇ ਵਿੱਚ ਰੋਹ ਭੜਕਿਆ, ਗੁੱਸਾ ਭੜਕਿਆ ਅੰਗਰੇਜ਼ਾਂ ਦੇ ਖਿਲਾਫ, ਤਾਂ ਅੰਗਰੇਜ਼ਾਂ ਨੇ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਜਲਿਆਂਵਾਲਾ ਬਾਗ ਇਸ ਗੱਲ ਦੀ ਗਵਾਹੀ ਭਰਦਾ ਹੈ, ਉਹ ਇਤਿਹਾਸ ਬੋਲਦਾ ਹੈ। ਬਹੁਤ ਸਾਰਾ ਇਤਿਹਾਸ ਭਾਵੇਂ ਅੱਜ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ, ਇੱਥੋਂ ਦੇ ਇਹਦਾ ਨਵੀਨੀਕਰਨ ਦੇ ਨਾਂ ਤੇ ਅੱਜ ਤੋਂ 10-15 ਸਾਲ ਪਹਿਲਾਂ ਨੂੰ ਖਤਮ ਕਰ ਦਿੱਤਾ ਗਿਆ, ਪਰ ਫਿਰ ਵੀ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ। ਆਓ ਤੁਹਾਨੂੰ ਆਪਾਂ ਇੱਕ ਅਗਲੇ ਪੜਾਅ ਤੇ ਲੈ ਕੇ ਚੱਲਦੇ। ਦੋਸਤੋ ਤੁਹਾਨੂੰ ਦਿਖਾਉਂਦੇ ਆ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਇਹ ਗੈਲਰੀ ਹੈ, ਇਹਦੇ ਫਸਟ ਫਲੋਰ ਤੇ ਇੱਕ ਥੀਏਟਰ ਹਾਲ ਬਣਿਆ ਹੋਇਆ। ਥੀਏਟਰ ਹਾਲ ਦਾ ਮਤਲਬ ਸਿੱਧਾ ਹੈ ਕਿ ਉਹਦੇ ਵਿੱਚ ਕੋਈ ਫਿਲਮ ਲੱਗੀ ਹੋਏਗੀ ਤੇ ਉਹ ਫਿਲਮ ਜਿਹੜੀ ਹੈਗੀ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਸੰਬੰਧਿਤ ਹੋਏਗੀ, ਕਿਉਂਕਿ ਇਸ ਗੈਲਰੀ ਦੇ ਵਿੱਚ ਵੀ 2-3 ਥਾਵਾਂ ਤੇ ਸਕਰੀਨਸ ਲਾ ਕੇ ਉਹ ਇਤਿਹਾਸ ਚੱਲ ਰਿਹਾ। ਪਰ ਫਿਰ ਵੀ ਆਪਾਂ ਤੁਹਾਨੂੰ ਉਸ ਥੀਏਟਰ ਹਾਲ ਦੇ ਵਿੱਚ ਲੈ ਕੇ ਜਾਵਾਂਗੇ ਤੇ ਆਓ ਦੇਖਦੇ ਹਾਂ ਕਿ ਉੱਥੇ ਹੈ ਕੀ ਅਸਲ ਵਿੱਚ। ਆਓ ਤੁਹਾਨੂੰ ਲੈ ਕੇ ਚੱਲ। ਆਪਾਂ ਗੈਲਰੀ 1 ਦੇ ਵਿੱਚੋਂ ਨਿਕਲੇ ਆ, ਥੀਏਟਰ ਹਾਲ ਦੇ ਵਿੱਚੋਂ ਨਿਕਲੇ ਆ। ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਵਾਂ ਗੈਲਰੀ ਨੰਬਰ 2, ਜਿਹੜੀ ਕਿ ਜਿਹਦੇ ਵਿੱਚ ਵੀ ਤੁਹਾਨੂੰ ਕੁਛ ਨਾ ਕੁਛ ਉਸ ਕਿਸਮ ਦਾ ਦੇਖਣ ਨੂੰ ਜ਼ਰੂਰ ਮਿਲੇਗਾ ਜਿਹੜਾ ਸਾਨੂੰ ਸਾਡੇ ਇਸ ਇਤਿਹਾਸ ਦੇ ਨਾਲ ਜੁੜਦਾ ਹੈ। ਸੋ ਆਓ ਆਪਾਂ ਚੱਲਦੇ ਹਾਂ ਗੈਲਰੀ ਨੰਬਰ 2 ਦੇ ਵਿੱਚ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੈਲਰੀ ਨੰਬਰ 1 ਤੋਂ ਕੁਛ ਭਿੰਨ ਹੈ, ਕੁਛ ਵੱਖਰੀ ਹੈ। ਇਹਦੇ ਵਿੱਚ ਵੱਖਰਾ ਕੀ ਹੋਏਗਾ? ਆਲਮੋਸਟ ਗੱਲ ਤਾਂ ਸਿੱਧੀ ਸਾਫ਼ ਸਪਸ਼ਟ ਹੈ ਕਿ ਜੋ ਕੁਛ ਵੀ ਹੋਏਗਾ ਉਹ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਔਰ ਆਲਮੋਸਟ ਜਿਹੜਾ ਹੈਗਾ ਵਾ ਉਹ ਆਜ਼ਾਦੀ ਦੇ, ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੋਏਗਾ। ਔਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਦੱਸ ਦੇਵਾਂ ਕਿ ਇਹ ਉਹੀ ਥਾਂ ਹੈ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਘਟਨਾ ਵਾਪਰੀ, ਤਾਂ ਦੂਜੇ ਦਿਨ ਭਗਤ ਸਿੰਘ ਜਿਹੜਾ ਮਹਿਜ ਹਾਲੇ 12-13 ਸਾਲ ਦੀ ਉਮਰ ਦਾ ਸੀ, ਤਾਂ ਉਹ ਘਰੋਂ ਬਿਨਾਂ ਦੱਸੇ ਘਰ ਤੋਂ ਉਹ ਜਲਿਆਂਵਾਲੇ ਬਾਗ ਦੇ ਵਿੱਚ ਆਉਂਦਾ ਹੈ। ਔਰ ਜਲਿਆਂਵਾਲੇ ਬਾਗ ਦੇ ਵਿੱਚੋਂ ਲਹੂ ਭਿੱਜੀ ਮਿੱਟੀ ਜਿਹੜੀ ਹੈਗੀ ਆ ਉਹ ਸ਼ੀਸ਼ੇ 'ਚ ਪਾ ਕੇ ਲੈ ਕੇ ਜਾਂਦਾ, ਉਹਨੂੰ ਰੱਖਦਾ, ਉਹਦੇ ਅੰਦਰ ਰੋਹ ਵਲਦਾ ਹੈ। ਔਰ ਜਦੋਂ ਉਸ ਗੱਲ ਨੂੰ ਉਹਦਾ ਪਤਾ ਲੱਗਦਾ, ਉਹਨੂੰ ਲੱਭਦੇ ਆ ਕਿ ਕਿੱਥੇ ਗਿਆ, ਤਾਂ ਉਹਦੇ ਬਾਪੂ ਨੂੰ, ਆਪਣੇ ਬਾਬੇ ਨੂੰ ਕਹਿੰਦਾ ਹੈ ਕਿ ਮੈਂ ਜਲਿਆਂਵਾਲੇ ਬਾਗ ਦੇ ਵਿੱਚ ਗਿਆ ਸੀ ਤੇ ਮਿੱਟੀ ਮੈਂ ਲੈ ਕੇ ਲਿਆਂਦੀ ਆ, ਤੇ ਉਸ ਮਿੱਟੀ ਦੀ ਸਹੁੰ ਖਾ ਕੇ ਉਹ ਕਹਿੰਦਾ ਹੈ ਕਿ ਮੈਂ ਇਸ ਹਿੰਦੁਸਤਾਨ ਦੇ ਲਈ ਆਪਣੀ ਜਾਨ ਵੀ ਕੁਰਬਾਨ ਕਰਾਂਗਾ। ਇਹ ਉਸ ਭਗਤ ਸਿੰਘ ਦੇ ਵਿਚਾਰ ਸੀ ਜਿਹੜਾ ਬਾਅਦ ਦੇ ਵਿੱਚ 23 ਮਾਰਚ 1931 ਨੂੰ ਦੇਸ਼ ਦੇ ਲਈ ਸ਼ਹੀਦ ਹੋਇਆ। ਸੋ ਆਓ ਆਪਾਂ ਦੇਖਦੇ ਹਾਂ ਇੱਕ ਹੋਰ ਦੂਜੀ ਗੈਲਰੀ ਦੇ ਵਿੱਚ ਚੱਲ ਕੇ, ਤੁਹਾਨੂੰ ਦੇਖਦੇ ਹਾਂ ਕਿ ਉਸ ਦੂਜੀ ਗੈਲਰੀ ਦੇ ਵਿੱਚ ਅਸਲ 'ਚ ਹੈ ਕੀ ਹੈ।
ਦੋਸਤੋ ਇਹ ਸੀ ਗੈਲਰੀ ਨੰਬਰ 2। ਇਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਗੈਲਰੀ ਨੰਬਰ 2 ਦੇ ਵਿੱਚ ਵੀ ਹੈ, ਔਰ ਉਹਦਾ ਸਿੱਧਾ ਸੰਬੰਧ ਜਿਹੜਾ ਹੈਗਾ ਵਾ ਉਹ 13 ਅਪ੍ਰੈਲ 1919 ਦੇ ਨਾਲ ਜੁੜਦਾ ਹੈ। ਅੰਦਰ ਭਾਵੇਂ ਕੁਝ ਫੋਟੋਆਂ ਲੱਗੀਆਂ ਵਾ, ਪਰ ਇਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ 1914 ਤੋਂ ਲੈ ਕੇ 1918 ਤੱਕ 19 ਤੱਕ ਜਿਹੜਾ ਪਹਿਲਾ ਵਿਸ਼ਵ ਯੁੱਧ ਚੱਲਿਆ, ਔਰ ਪਹਿਲਾ ਵਿਸ਼ਵ ਯੁੱਧ ਦੋ ਮਹਾਨ ਜਿਹੜੀਆਂ ਦੁਨੀਆ ਦੀਆਂ ਸ਼ਕਤੀਆਂ ਸੀ, ਬ੍ਰਿਟੇਨ ਦੇ ਵਰਸਸ ਜਰਮਨੀ, ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਯੁੱਧ ਸੀ, ਤਾਂ ਹਿੰਦੁਸਤਾਨ ਨੇ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਇਸ ਯੁੱਧ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਜਾਵੇ, ਔਰ ਇਹਦੇ ਬਦਲੇ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਸਵਰਾਜ ਤੁਹਾਨੂੰ ਦੇਵਾਂਗੇ। ਪਰ ਜਦੋਂ ਯੁੱਧ ਖਤਮ ਹੋਇਆ ਤਾਂ ਅੰਗਰੇਜ਼ਾਂ ਨੇ ਸਵਰਾਜ ਤਾਂ ਕੀ ਦੇਣਾ ਸੀ, ਉਹਨਾਂ ਨੇ ਦੋ ਲੋਕ ਵਿਰੋਧੀ ਕਾਨੂੰਨ ਜਿਹੜੇ ਆ ਉਹ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੋਨੋਂ ਕਾਨੂੰਨ ਜਿਹੜੇ ਸੀਗੇ ਉਹ ਜਿਹੜਾ ਇੱਕ ਰੋਲਟ ਐਕਟ ਔਰ ਦੂਜਾ ਸੀਗਾ ਪਬਲਿਕ ਪ੍ਰਾਪਰਟੀ ਸੇਫਟੀ ਐਕਟ, ਇਹ ਲਾਗੂ ਕਰ ਦਿੱਤੇ। ਜਦੋਂ ਲੋਕਾਂ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਅੰਗਰੇਜ਼ ਹਕੂਮਤ ਨੇ ਮਾਰਸ਼ਲ ਲਾ ਅੰਮ੍ਰਿਤਸਰ ਦੇ ਵਿੱਚ ਲਾਗੂ ਕੀਤਾ, ਔਰ ਜਿਹੜਾ ਮਾਰਸ਼ਲ ਲਾ ਜਦੋਂ ਲਾਗੂ ਕੀਤਾ ਤਾਂ ਉਹਦਾ ਵਿਰੋਧ ਹੋਇਆ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ। ਔਰ ਉਹਦਾ ਵਿਰੋਧ ਦਾ ਕਾਰਨ ਹੈ ਕਿ ਜਦੋਂ ਪਹਿਲੀ ਜਿਹੜਾ ਵੱਡਾ ਜਦੋਂ ਜਲੂਸ ਨਿਕਲਿਆ 6 ਅਪ੍ਰੈਲ ਨੂੰ, ਤਾਂ ਜਲਿਆਂਵਾਲੇ ਬਾਗ ਦੇ ਵਿੱਚ ਨਹੀਂ, ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ। 9 ਅਪ੍ਰੈਲ ਨੂੰ ਗੋਲੀ ਚੱਲੀ। ਉਸ ਤੋਂ ਬਾਅਦ 10 ਅਪ੍ਰੈਲ 1919 ਨੂੰ ਜਿਹੜਾ ਹੌਲਨਾਕ ਕਾਰਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ, ਜਿੰਨੇ ਦਰਦਨਾਕ ਖੌਫਨਾਕ ਘਟਨਾਵਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਵਾਪਰੀਆਂ, ਉਹਨਾਂ ਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਦੇ ਵਿੱਚੋਂ ਇੱਕ ਘਟਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਸਾਰੇ ਪਾਸੇ ਹਫੜਾ ਦਫੜੀ ਮਚ ਗਈ, ਜਦੋਂ ਡਾਕਟਰ ਸੈਫੁਦੀਨ ਕਿਚਲੂ ਤੇ ਸਤਿਆਪਾਲ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਲਿਆ ਜਾਇਆ ਗਿਆ, ਤਾਂ ਲੋਕ ਭੜਕ ਚੁੱਕੇ ਸੀ। ਲੋਕ ਉਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀਗੇ, ਤਾਂ ਉਹਨਾਂ ਨੂੰ ਆਜ਼ਾਦ ਕਰਾਉਣ ਦੇ ਲਈ ਲੋਕ ਆਪ ਮੁਹਾਰੇ ਸੜਕਾਂ ਤੇ ਨਿਕਲੇ, ਔਰ ਉਹਦੇ ਵਿੱਚ ਲੋਕਾਂ ਨੇ ਪਬਲਿਕ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ, ਜਿਹਦੇ ਵਿੱਚ ਜਿਹੜਾ ਬੈਂਕ ਮੈਨੇਜਰ ਸੀ ਉਹਦਾ ਕਤਲ ਕੀਤਾ ਗਿਆ, ਰੇਲਵੇ ਗਾਰਡ ਰੋਬਿਨਸਨ ਦਾ ਕਤਲ ਕੀਤਾ ਗਿਆ, ਬੈਂਕ ਲੁੱਟੇ ਗਏ, ਔਰ ਉਹਦੇ ਵਿੱਚ ਅੰਗਰੇਜ਼ ਹਕੂਮਤ ਨੇ ਜਿਹੜਾ ਵੀ ਸਾਹਮਣੇ ਆਇਆ ਉਹਨੂੰ ਮਾਰਨਾ ਪਿੱਟਣਾ, ਉਦੋਂ ਕਤਲ ਕਰਨਾ, ਗੋਲੀਆਂ ਨਾਲ ਉਡਾਉਣਾ ਸ਼ੁਰੂ ਕਰ ਦਿੱਤਾ। ਇਹਦੇ ਭੜਕੇ ਹੋਏ ਲੋਕਾਂ ਨੇ ਇੱਕ ਵੱਡੀ ਘਟਨਾ ਜਿਹੜੀ ਵਾਪਰੀ ਸੀ, ਉਹ ਸੀ ਮਿਸ ਸ਼ੇਰਵੁੱਡ, ਜਿਹੜੀ ਇੱਕ ਮਿਸ਼ਨਰੀ ਟੀਚਰ ਸੀ, ਜਿਹੜੀ ਬੱਚਿਆਂ ਨੂੰ ਪੜ੍ਹਾਉਂਦੀ ਸੀ, ਤੇ ਜਦੋਂ ਉਹ ਘਰ ਨੂੰ ਵਾਪਸ ਜਾ ਰਹੀ ਸੀ, ਉਹ ਕੌੜਿਆਂ ਵਾਲੇ ਖੂਹ ਦੇ ਵਿੱਚ, ਕੌੜਿਆਂ ਵਾਲਾ ਖੂਹ ਹੀ ਉਹਦਾ ਨਾਮ ਤਾਂ ਪਿਆ ਵਾ ਕਿਉਂਕਿ ਉਹ ਤੋਂ ਬਾਅਦ ਲੋਕਾਂ ਨੇ ਉਸ ਮਿਸ ਸ਼ੇਰਵੁੱਡ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਤੇ ਲੋਕਾਂ ਨੇ ਸਮਝਿਆ ਕਿ ਮਰ ਗਈ ਕਹਿ ਕੇ ਉਹ ਚਲੇ ਗਏ। ਪਰ ਇਹਦੇ ਵਿੱਚ ਵੀ ਕਿ ਬਹੁਤ ਜਿਹੜਾ ਘਟਨਾ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਹੈ, ਪੰਜਾਬੀਅਤ ਦੀ ਜਿਹੜੀ ਉਦਾਹਰਣ ਹੈ ਕਿ ਉੱਥੇ ਵੀ ਇੱਕ ਔਰਤ ਨੇ ਉਸ ਮਿਸ ਸ਼ੇਰਵੁੱਡ ਨੂੰ ਘਰੇ ਲੈ ਕੇ ਗਈ, ਉਹਦੀ ਮੱਲਮ ਪੱਟੀ ਕੀਤੀ ਤੇ ਬਾਅਦ ਦੇ ਵਿੱਚ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਤੇ ਅੰਗਰੇਜ਼ ਹਕੂਮਤ ਨੇ ਜਿੱਥੇ ਮਿਸ ਸ਼ੇਰਵੁੱਡ ਨੂੰ ਲੋਕਾਂ ਨੇ ਕੁੱਟਿਆ ਸੀ, ਉਹਦੇ ਵਿੱਚ ਲੋਕਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਇਸ ਗਲੀ ਦੇ ਵਿੱਚੋਂ ਜਿਹੜਾ ਵੀ ਲੰਘੇਗਾ ਉਹ ਰੇਂਗ ਕੇ ਲੰਘੇਗਾ, ਜਿਹੜਾ ਨਹੀਂ ਲੰਘੇਗਾ ਰੇਂਗ ਕੇ ਤਾਂ ਉਹਦੇ ਤੇ ਕੋੜੇ ਮਾਰੇ ਜਾਣਗੇ। ਤੇ ਉਹ ਕੋੜੇ ਮਾਰਨ ਕਰਕੇ ਹੀ ਉਹਨੂੰ ਕੋੜਿਆਂ ਵਾਲਾ ਖੂਹ ਜਿਹੜਾ ਕਿਹਾ ਜਾਂਦਾ ਹੈ। ਤੇ 10 ਅਪ੍ਰੈਲ ਨੂੰ ਕਤਲੇਆਮ ਹੋਇਆ, ਲਗਭਗ 20 ਲੋਕਾਂ ਨੂੰ ਜਿਹੜਾ ਫਾਂਸੀ ਦੇ ਉਹਨਾਂ ਨੇ ਲਟਕਾਇਆ ਗਿਆ, ਗੋਲੀਆਂ ਮਾਰੀਆਂ ਗਈਆਂ। ਇਹ ਤੋਂ ਬਾਅਦ ਫੇਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਉਹਨੂੰ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹਨਾਂ ਨੇ ਜਲਸਾ ਰੱਖਿਆ ਸੀ, ਉਹ ਕੰਟੀਨਿਊਸਲੀ ਜਾਰੀ ਰਿਹਾ। 13 ਅਪ੍ਰੈਲ 1919 ਨੂੰ ਕੀ ਵਾਪਰਿਆ ਇਹਦੇ ਬਾਰੇ ਆਪਾਂ ਅੱਗੇ ਹੋਰ ਤੁਹਾਨੂੰ ਥਾਵਾਂ ਤੇ ਵੀ ਲੈ ਕੇ ਚੱਲਦੇ ਹਾਂ, ਉਹ ਗੋਲੀਆਂ ਵਾਲੇ ਨਿਸ਼ਾਨ ਵੀ ਦਿਖਾਵਾਂਗੇ ਤੇ ਹੋਰ ਘਟਨਾਵਾਂ ਬਾਰੇ ਵੀ ਜਾਣ ਕਰਾਵਾਂਗੇ। ਇਸ ਮਿਊਜ਼ੀਅਮ ਦੇ ਵਿੱਚ, ਮਿਊਜ਼ੀਅਮ 2 ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਜਿਹੜੀ ਫਸਟ ਵਰਲਡ ਵਾਰ ਜਦੋਂ ਲੱਗੀ ਸੀਗੀ ਉਹਦੇ ਬਾਰੇ, ਉਹਦੇ ਵਿੱਚ ਸ਼ਹੀਦ ਹੋਏ ਲੋਕਾਂ ਬਾਰੇ, ਉਹ ਵਰਲਡ ਵਾਰ ਤੋਂ ਬਾਅਦ ਜਿਹੜਾ ਲੋਕਾਂ ਦਾ ਹਸ਼ਰ ਹੋਇਆ ਉਹਦੇ ਬਾਰੇ, ਔਰ ਉਹਦੇ ਵਿੱਚ ਜਿਹੜੇ ਜਦੋਂ ਲੋਕ ਜ਼ਖਮੀ ਹੋਏ ਤਾਂ ਕਿਹੜੀਆਂ ਹਾਲਤਾਂ ਦੇ ਵਿੱਚ ਉਸ ਥਾਂ ਤੇ ਰਹੇ, ਔਰ ਲੋਕਾਂ ਨੇ ਜਦੋਂ 1918 ਦੇ ਵਿੱਚ ਜਦੋਂ ਅੰਗਰੇਜ਼ ਹਕੂਮਤ ਇਸ ਗੱਲ ਲਈ ਮੁੱਕਰ ਗਈ ਕਿ ਉਹ ਸਵਰਾਜ ਨਹੀਂ ਦੇਵੇਗੀ, ਤਾਂ ਫਿਰ ਲੋਕਾਂ ਦਾ ਜਿਹੜਾ ਪ੍ਰੋਟੈਸਟ ਹੋਇਆ, ਇੱਕ ਉਹਨੂੰ ਬਲੈਕ ਸੰਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਉਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਇਸ ਜਿਹੜੀ ਗੈਲਰੀ ਹੈਗੀ ਆ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ। ਇਹ ਇੱਕ ਥੀਏਟਰ ਹਾਲ ਟਾਈਪ ਹੈ, ਮਿਊਜ਼ੀਅਮ ਟਾਈਪ ਹੈ, ਜਿਹਦੇ ਵਿੱਚ ਇੱਕ ਫਿਲਮ ਚੱਲਦੀ ਹੈ, ਔਰ ਖਾਸ ਕਰਕੇ ਇਹ ਜਿਹੜੀ ਫਿਲਮ ਚੱਲ ਰਹੀ ਹੈ ਇਹ ਰੋਲਟ ਐਕਟ ਦਾ ਵਿਰੋਧ, ਜਦੋਂ ਮਹਾਤਮਾ ਗਾਂਧੀ ਨੇ ਜਿਹੜਾ ਇੱਕ ਦਿਨ ਭੁੱਖਾ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਆ ਕੇ ਜਿਹੜਾ ਲੋਕਾਂ ਨੂੰ ਸੰਬੋਧਨ ਕਰਨਾ ਸੀ, ਉਸ ਦੇ ਸੰਬੰਧ ਦੇ ਵਿੱਚ ਇਹ ਸਾਰਾ ਜਿਹੜੀ ਫਿਲਮ ਹੈਗੀ ਆ ਇਸ ਸਕਰੀਨ ਤੇ, ਇਸ ਗੈਲਰੀ ਦੇ ਵਿੱਚ, ਇਸ ਥੀਏਟਰ ਦੇ ਵਿੱਚ ਚੱਲ ਰਹੀ।
ਦੋਸਤੋ ਇਹ ਜਿਸ ਥਾਂ ਤੇ ਅਸੀਂ ਖੜੇ ਆ ਇਸ ਦਾ ਨਾਮ ਇਹ ਗੈਲਰੀ 2 ਦਾ ਤੀਜਾ ਹਿੱਸਾ ਹੈ। ਇਹਦੇ ਵਿੱਚ ਵੀ ਇੱਕ ਸਕਰੀਨ ਲੱਗੀ ਹੋਈ ਹੈ। ਉਸ ਸਕਰੀਨ ਦੇ ਵਿੱਚ ਜਿਹੜਾ 13 ਅਪ੍ਰੈਲ ਨੂੰ ਜੋ ਕੁਝ ਵਾਪਰਿਆ ਉਹ ਆਲਮੋਸਟ ਉਹ ਦਿਖਾਇਆ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਵਿਸਾਖੀ ਦਾ ਤਿਉਹਾਰ ਸੀ, ਦਿਨ ਸੀ, ਆਲਮੋਸਟ ਪਤਾ ਸੀ ਕਿ ਮੇਲਾ ਵੀ ਲੋਕ ਮੇਲਾ ਦੇਖਣ ਗਏ ਸੀ, ਪਰ ਇਹ ਵੀ ਇਤਿਹਾਸਕ ਸੱਚਾਈ ਹੈ ਕਿ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੀ ਕਾਨਫਰੰਸ ਸੀਗੀ ਉਹ ਕੱਲਾ ਮੇਲਾ ਵਾਲੇ ਕਾਨਫਰੰਸ ਨਹੀਂ, ਉਹ ਇੱਕ ਸੁਨਿਯੋਜਿਤ ਪਹਿਲਾਂ ਹੀ ਤੈਅ ਕੀਤੀ ਹੋਈ ਸਿਆਸੀ ਕਾਨਫਰੰਸ ਸੀ, ਜਿਹਦੇ ਵਿੱਚ 2 ਲੀਡਰਾਂ ਨੂੰ ਮੁੱਖ ਰੂਪ ਦੇ ਵਿੱਚ ਰਿਹਾ ਕਰਾਉਣ ਦੀ ਗੱਲ ਸੀ ਔਰ ਜਿਹੜਾ ਰੋਲ ਟੈਕਸ ਲਾਗੂ ਕੀਤਾ ਸੀ ਔਰ ਮਾਰਸ਼ਲ ਲਾਅ ਦਾ ਵਿਰੋਧ ਕਰਨ ਲਈ ਲੋਕ ਇਕੱਠੇ ਹੋਏ ਸੀਗੇ। ਜਿਹੜੇ ਵਿਸਾਖੀ ਦੇਖਣ ਲਈ ਆਏ ਸੀ ਲੋਕ, ਉਹ ਇੱਕ ਵੱਖਰਾ ਪੋਰਸ਼ਨ ਸੀ। ਉਹ ਵਿਸਾਖੀ ਦੇਖਦੇ ਦੇਖਦੇ ਵੀ ਜਲਿਆਂਵਾਲੇ ਬਾਗ ਦੇ ਵਿੱਚ ਆਏ, ਪਰ ਜਲਿਆਂਵਾਲੇ ਬਾਗ ਦੇ ਵਿੱਚ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀਆਂ ਦੋਵਾਂ ਦੀਆਂ ਲੀਡਰਾਂ ਦੀਆਂ ਤਸਵੀਰਾਂ ਨੂੰ ਕੁਰਸੀਆਂ ਤੇ ਰੱਖ ਕੇ ਉਹਨਾਂ ਨੂੰ ਇਹ ਮੰਨ ਕੇ ਕਿ ਇਸ ਜਲਸੇ ਦੀ ਪ੍ਰਧਾਨਗੀ ਉਹ ਕਰਨਗੇ। ਇਹ ਗੱਲ ਸਾਫ਼ ਹੈ ਕਿ ਇਹ ਜਿਹੜਾ 13 ਅਪ੍ਰੈਲ 1919 ਨੂੰ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਜਲਸਾ ਹੋ ਰਿਹਾ ਸੀ ਉਹ ਇੱਕ ਰਾਜਨੀਤਿਕ ਜਲਸਾ ਸੀ, ਨਾ ਕਿ ਲੋਕਾਂ ਦਾ ਕੋਈ ਮੇਲਾ ਗੇਲਾ ਦੇਖਣ ਆਏ ਲੋਕ ਸੀ ਤੇ ਉਹ ਇੱਥੇ ਆ ਕੇ ਇਕੱਠੇ ਹੋ ਗਏ ਤੇ ਉਹਨਾਂ ਤੇ ਫਾਇਰਿੰਗ ਹੋ ਗਈ। ਸੋ ਇਸ ਗੈਲਰੀ ਦੇ ਵਿੱਚ ਜਿਹੜੀ ਸਕਰੀਨ ਚੱਲ ਰਹੀ ਹੈ ਉਹਦੇ ਵਿੱਚ ਲਗਭਗ ਵਿਸਾਖੀ ਦੇ ਮੇਲੇ ਬਾਰੇ ਉਹ ਜਾਣਕਾਰੀ ਦਿੱਤੀ ਜਾ ਰਹੀ ਕਿ ਕਿਵੇਂ ਲੋਕ ਵਿਸਾਖੀ ਦਾ ਮੇਲਾ ਬਣਾ ਰਹੇ ਸੀ ਔਰ ਜਲਿਆਂਵਾਲੇ ਬਾਗ ਦੇ ਵਿੱਚ ਵੀ ਉਹ ਇੱਕ ਨਰਸੰਹਾਰ ਚੀਜ਼ ਮਿਊਜ਼ੀਅਮ ਦਾ ਤੁਸੀਂ ਮਿਊਜ਼ੀਅਮ ਦੋਨੋਂ ਤਿੰਨੋਂ ਮਿਊਜ਼ੀਅਮ ਤੁਸੀਂ ਦੇਖੇ, ਉਹਦੇ ਵਿੱਚ ਜੋ ਕੁਝ ਇਸ ਇਤਿਹਾਸ ਦੇ ਨਾਲ ਸੰਬੰਧਿਤ ਗੱਲਾਂ ਸੀਗੀਆਂ ਉਹਨਾਂ ਨੂੰ ਐਕਸਪਲੇਨ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਹੁਣ ਮੁੱਖ ਜਿਹੜਾ ਇੱਥੋਂ ਦਾ ਇਤਿਹਾਸਿਕ ਬਿੰਦੂ ਹੈ, ਕੇਂਦਰ ਹੈ, ਉਹ ਖੂਹ ਜਿਹੜਾ ਜਦੋਂ ਜਲਿਆਂਵਾਲੇ ਬਾਗ ਦਾ ਉਹ ਜਨਰਲ ਡਾਇਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਲੋਕ ਅੱਬੜਦਾਹੇ ਭੱਜ ਕੇ ਉਸ ਖੂਹ ਤੱਕ ਗਏ। ਉਹ ਖੂਹ ਲਾਸ਼ਾਂ ਨਾਲ ਭਰ ਗਿਆ, ਤਾਂ ਉਹ ਖੂਹ ਨਾਲ ਤੁਹਾਨੂੰ ਅਸੀਂ ਮਿਲਾਉਂਦੇ ਹਾਂ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਖੂਹ ਤੱਕ। ਹਾਂ ਦੋਸਤੋ, ਇਹ ਉਹ ਇਤਿਹਾਸਿਕ ਖੂਹ ਹੈ ਜਦੋਂ ਜਨਰਲ ਡਾਇਰ ਤੇ ਉਸਦੇ ਸਾਥੀਆਂ ਨੇ ਨਿਹੱਥੇ ਲੋਕਾਂ ਤੇ ਜਦੋਂ ਉਹ ਸਭਾ ਚੱਲ ਰਹੀ ਸੀ, ਕਾਨਫਰੰਸ ਚੱਲ ਰਹੀ ਸੀ, ਉਹਦੇ ਵਿੱਚ ਗੋਲੀਆਂ ਚਲਾਈਆਂ ਤਾਂ ਲੋਕ ਉੱਬੜ ਬਾਹੇ ਉੱਥੋਂ ਜਿਹੜੇ ਭੱਜਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਆਪਣੀ ਜਾਨ ਬਚਾਉਂਦੇ ਹੋਏ ਉਹ ਇਸ ਖੂਹ ਦੇ ਵਿੱਚ ਡਿੱਗ ਗਏ ਆ ਕੇ। ਤੇ ਇਹ ਖੂਹ ਬਹੁਤ ਜ਼ਿਆਦਾ ਡੂੰਘਾ ਖੂਹ ਸੀ ਔਰ ਉਦੋਂ ਇਹ ਪਾਣੀ ਜਿਹੜਾ ਇਹਦੇ ਵਿੱਚ ਸੀਗਾ ਤੇ ਜਦੋਂ ਇਹ ਕਾਰਾ ਵਾਪਰ ਚੁੱਕ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਖੂਹ ਦਾ ਪਾਣੀ ਸੀ ਉਹ ਲਾਸ਼ਾਂ ਇੰਨੀਆਂ ਭਰ ਗਈਆਂ ਕਿ ਪਾਣੀ ਉੱਪਰ ਆ ਗਿਆ। ਕਿਹਾ ਜਾਂਦਾ ਹੈ ਕਿ 1650 ਗੋਲੀਆਂ ਜਨਰਲ ਡਾਇਰ ਨੇ, ਉਹਦੀ ਫੌਜ ਨੇ 1650 ਗੋਲੀਆਂ ਜਿਹੜੀਆਂ ਚਲਾਈਆਂ ਸੀ। ਔਰ ਜਦੋਂ ਜਨਰਲ ਡਾਇਰ ਨੂੰ ਹੰਟਰ ਕਮਿਸ਼ਨ ਅੱਗੇ ਪੇਸ਼ ਕੀਤਾ ਗਿਆ ਤਾਂ ਉਹਨੂੰ ਸਵਾਲ ਕੀਤਾ ਗਿਆ ਕਿ ਤੈਨੂੰ ਕੋਈ ਅਫਸੋਸ ਹੈ ਇਸ ਗੱਲ ਦਾ, ਤਾਂ ਉਹਨੇ ਕਿਹਾ ਮੇਰੇ ਕੋਲ ਉਹ ਗੋਲੀਆਂ ਖਤਮ ਹੋ ਗਈਆਂ, ਐਮੂਨੇਸ਼ਨ ਖਤਮ ਹੋ ਗਿਆ, ਜੇ ਨਾ ਖਤਮ ਹੁੰਦਾ ਤਾਂ ਮੈਂ ਹੋਰ ਵੀ ਗੋਲੀਆਂ ਚਲਾਉਂਦਾ। ਮਤਲਬ ਉਹਨੇ ਕਿਹਾ ਮੈਨੂੰ ਕੋਈ ਅਫਸੋਸ ਨਹੀਂ ਹੈ ਕਿ ਜੇ ਲੋਕ ਇਹਦਾ ਮਾਰੇ ਗਏ ਆ। ਔਰ ਇਸ ਖੂਹ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਇਤਿਹਾਸਿਕ ਘਟਨਾ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਇਤਿਹਾਸ ਦਾ ਇੱਕ ਬਹੁਤ ਖੂਬਸੂਰਤ ਪਾਤਰ ਹੈ ਅਤਰ ਕੌਰ, ਭਾਗਮਲ ਭਾਟੀਆ ਦੀ ਘਰਵਾਲੀ। ਭਾਗਮਲ ਭਾਟੀਆ ਉਹਨਾਂ ਸ਼ਹੀਦਾਂ ਦੇ ਵਿੱਚੋਂ ਹੈ ਜਿਹੜੇ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ। ਤੇ ਜਦੋਂ ਭਾਗਮਲ ਭਾਟੀਆ ਸ਼ਹੀਦ ਹੋਇਆ ਸ਼ਾਮ ਨੂੰ 4 ਵਜੇ ਉਹ ਘਰੋਂ ਆਇਆ ਤੇ ਬਾਅਦ ਵਿੱਚ ਪਤਾ ਲੱਗਿਆ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਸ਼ਾਮ ਤੱਕ ਅਤਰ ਕੌਰ ਨੇ ਉਡੀਕਿਆ ਤਾਂ ਅਤਰ ਕੌਰ ਦੇ ਪੇਟ ਦੇ ਵਿੱਚ ਉਦੋਂ 6 ਜਾਂ 7 ਮਹੀਨੇ ਦਾ ਬੱਚਾ ਸੀ। ਉਹ ਗਰਭਵਤੀ ਔਰਤ ਰਾਤ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਆਉਂਦੀ ਹੈ ਆਪਣੇ ਪਤੀ ਨੂੰ ਲੱਭਦੀ ਹੋਈ ਤਾਂ ਇੱਥੇ ਲਾਸ਼ਾਂ ਹੀ ਲਾਸ਼ਾਂ ਸੀ। ਸਾਰੇ ਪਾਸੇ ਲੋਕ ਕੁਛ ਕਰਾ ਰਹੇ ਸੀਗੇ, ਕੁਛ ਮਰ ਚੁੱਕੇ ਸੀ, ਕਿਸੇ ਦੇ ਚੋਂ ਖੂਨ ਵਗ ਰਿਹਾ ਸੀ। ਤਾਂ ਅਤਰ ਕੌਰ ਨੇ ਇੱਕ ਬਹੁਤ ਦਰਦਨਾਕ ਮੰਜ਼ਰ ਜਿਹੜਾ ਸੀ ਉਹ ਇਸ ਜਲਿਆਂਵਾਲੇ ਬਾਗ ਦੇ ਵਿੱਚ ਦੇਖਿਆ। ਇਤਿਹਾਸ ਦੇ ਵਿੱਚ ਦਰਜ ਹੈ ਕਿ ਉਸ ਨੇ ਇੱਕ ਬੱਚੇ ਨੂੰ ਦੇਖਿਆ ਜਿਹਦਾ ਪੈਰ ਦਾ ਅੰਗੂਠਾ ਕਿਸੇ ਹੋਰ ਦੇ ਮੂੰਹ ਦੇ ਵਿੱਚ ਫਸਿਆ ਹੋਇਆ ਸੀ। ਉਹਨੇ ਉਹ ਅੰਗੂਠਾ ਬਾਹਰ ਕੱਢਿਆ। ਉਹਨੇ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਕਿ ਇਹ ਉਹਦੇ ਘਰ ਵਾਲੇ ਨੂੰ ਇੱਥੇ ਲੱਭਿਆ ਜਾਵੇ, ਬਟ ਕਿਸੇ ਨੇ ਲੱਭਿਆ। ਉਹ ਵਾਪਸ ਗਈ ਹੈ। ਇਸ ਉਹਦਾ ਘਰ ਜਿਹੜਾ ਹੈਗਾ, ਭਾਗਮਲ ਦਾ ਘਰ ਜਿਹੜਾ ਹੈ ਉਹ ਜਲਿਆਂਵਾਲੇ ਬਾਗ ਦੀ ਕੰਧ ਦੇ ਨਾਲ ਲੱਗਦੀ ਗਲੀ ਦੇ ਵਿੱਚ ਹੈ। ਉਹ ਵਾਪਸ ਗਈ। ਕੋਈ ਵੀ ਬੰਦਾ ਜਿਹੜਾ ਹੈਗਾ ਉਹਦੇ ਘਰ ਵਾਲੇ ਦੀ ਲਾਸ਼ ਚੁੱਕਣ ਨਹੀਂ ਆਇਆ। ਉਹ ਸਾਰੀ ਰਾਤ ਇੱਕ ਡੰਡਾ ਲੈ ਕੇ ਉਸ ਜਲਿਆਂਵਾਲੇ ਬਾਗ ਦੇ ਵਿੱਚ ਨਾ ਲਾਸ਼ਾਂ ਦੇ ਵਿੱਚ ਆਪਣੇ ਘਰ ਵਾਲੇ ਨੂੰ ਲੱਭਦੀ ਰਹੀ
ਤੇ ਬਾਅਦ ਦੇ ਵਿੱਚ ਉਹਦਾ ਘਰ ਵਾਲਾ ਜਿਹੜਾ ਸੀ ਉਹ ਇੱਕ ਕੰਧ ਦੇ ਵਿਚਾਲੇ ਲੱਤਾਂ ਤਾਣ ਕੇ ਛਾਤੀ ਤਾਣ ਕੇ ਪਿਆ ਸੀ, ਜਿਵੇਂ ਸੱਚਮੁੱਚ ਦੇ ਵਿੱਚ ਉਹਨੂੰ ਉਡੀਕ ਰਿਹਾ ਹੋਵੇ। ਤੇ ਦੂਜੇ ਦਿਨ ਉਹ ਵਾਪਸ ਆਪਣੇ ਘਰ ਵਾਲੇ ਨੂੰ ਘਰ ਵਾਪਸ ਲੈ ਕੇ ਗਈ ਆਪਣੀ ਲੋਥ ਨੂੰ। ਪਰ ਗੱਲ ਇੱਥੇ ਤੱਕ ਸੀਮਤ ਨਹੀਂ ਹੈ। ਗੱਲ ਇਹ ਹੈ ਕਿ ਜਿਹੜਾ ਉਸ ਦੇ ਪੇਟ ਦੇ ਵਿੱਚ ਜਦੋਂ ਬੱਚਾ ਜਿਹੜਾ ਪਲ ਰਿਹਾ ਸੀ, ਬਾਅਦ ਦੇ ਵਿੱਚ ਉਹ ਇੱਕ ਦੇਸ਼ ਭਗਤ ਬਣਿਆ। ਉਹਦਾ ਨਾਮ ਸੀ ਮੋਹਨ ਲਾਲ ਭਾਟੀਆ, ਜਿਹੜੇ ਨਾਮ ਨਾਲ ਉਹ ਬਾਅਦ ਦੇ ਵਿੱਚ ਇੱਕ ਦੇਸ਼ ਭਗਤ ਸਿੱਧ ਹੋਇਆ। ਔਰ ਜਦੋਂ 1919 ਦਾ ਕਾਰਾ ਵਾਪਰ ਗਿਆ, ਉਸ ਤੋਂ ਬਾਅਦ 3-4 ਸਾਲਾਂ ਬਾਅਦ ਅੰਗਰੇਜ਼ ਹਕੂਮਤ ਦੇ ਕੁਝ ਸਿਪਾਹੀ ਉਸ ਅਤਰ ਕੌਰ ਦੇ ਘਰੇ ਗਏ ਤੇ ਉਹਦੇ ਬੱਚਿਆਂ ਨੂੰ ਵੇਖ ਕੇ ਕਹਿੰਦੇ ਵੀ ਇਹ ਬੱਚੇ ਤੁਹਾਡੇ ਹੀ ਨੇ? ਉਹ ਕਹਿੰਦੀ ਹਾਂ, ਕੀ ਮਤਲਬ ਹੈ ਤੁਹਾਡਾ? ਮੇਰੇ ਹੀ ਨੇ। ਕਹਿੰਦੇ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਹੁਤ ਗਰੀਬੀ 'ਚ ਪਲ ਰਹੇ ਹੋਣਗੇ। ਕਹਿੰਦੀ ਹਾਂ ਦੱਸੋ। ਕਹਿੰਦੀ ਇਹ ਅੰਗਰੇਜ਼ ਸਿਪਾਹੀ ਕਹਿੰਦੇ ਨੇ ਕਿ ਅੰਗਰੇਜ਼ ਹਕੂਮਤ ਨੇ ਇਹ 25,000 ਰੁਪਈਆ ਤੁਹਾਨੂੰ ਭੇਜਿਆ, ਤੁਸੀਂ ਇਹ ਰੱਖ ਲਵੋ ਤੇ ਤੁਸੀਂ ਆਪਣੇ ਬੱਚੇ ਦੀ ਦੇਖਭਾਲ ਕਰੋ। ਤਾਂ ਉਸ ਅਤਰ ਕੌਰ ਨੇ 25,000 ਰੁਪਈਆਂ ਦੀ ਥੈਲੀ ਨੂੰ ਉਹਨਾਂ ਸਿਪਾਹੀਆਂ ਵੱਲ ਵਗਾ ਕੇ ਸੁੱਟਿਆ ਕਿ ਤੁਸੀਂ ਮੈਨੂੰ ਇੰਨਾ ਕਮਜ਼ੋਰ ਸਮਝ ਲਿਆ ਕਿ ਮੈਂ ਆਪਣੇ ਪਤੀ ਦੀ ਸ਼ਹੀਦੀ ਦਾ ਮੁੱਲ ਵੱਟਾਂਗੀ? ਇਹ ਕਦੇ ਨਹੀਂ ਹੋ ਸਕਦਾ। ਮੈਂ ਉਹ ਆਪਣੇ ਪਤੀ ਦਾ ਮੁੱਲ ਕਦੇ ਨਹੀਂ ਵੱਟਾਂਗੀ। ਪਰ ਇੱਥੇ ਵੀ ਬਸ ਨਹੀਂ, ਦੇਸ਼ ਆਜ਼ਾਦ ਹੋਣ ਤੋਂ ਬਾਅਦ 1955 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਤੇ ਉਹਨਾਂ ਦਾ ਇੱਕ ਹੋਰ ਸਾਥੀ, ਉਹਨਾਂ ਨੇ ਵੀ ਉਸ ਅਤਰ ਕੌਰ ਤੱਕ ਪਹੁੰਚ ਕੀਤੀ ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ। ਤਾਂ ਅਤਰ ਕੌਰ ਨੇ ਕਿਹਾ ਕਿ ਦੇਸ਼ ਨੂੰ ਚੰਗਾ ਬਣਾ ਲਓ, ਦੇਸ਼ ਨੂੰ ਤਰੱਕੀ ਵੱਲ ਲੈ ਜਾਓ, ਦੇਸ਼ ਨੂੰ ਸੱਚਮੁੱਚ ਆਜ਼ਾਦੀ ਵੱਲ ਲੈ ਕੇ ਜਾਓ, ਮੇਰੇ ਲਈ ਇਹੀ ਮਦਦ ਹੋਏਗੀ, ਮੈਂ ਤੁਹਾਡੀ ਦਿੱਤੀ ਹੋਈ ਮਦਦ ਨਹੀਂ ਲੈਣੀ। ਤਾਂ ਇਹ ਖੂਹ ਉਸ ਅਤਰ ਕੌਰ ਦਾ ਗਵਾਹ ਵੀ ਹੈ, ਜਦੋਂ ਕਿ ਉਹਨੇ ਆਪਣੇ ਘਰ ਵਾਲੇ ਦੀ ਲੋਥ ਇਸ ਖੂਹ ਦੇ ਵਿੱਚ ਵੀ ਲੱਭੀ। ਪਰ ਰਾਤ ਨੂੰ ਉਹਦੇ ਵਿੱਚ ਇਹ ਖੂਹ ਬਿਲਕੁਲ ਜਿਹੜਾ ਸੀਗਾ ਉਹ ਖੂਨ ਨਾਲ ਭਰਿਆ ਹੋਇਆ ਸੀਗਾ ਔਰ ਪਾਣੀ ਉੱਪਰ ਵਗ ਰਿਹਾ ਸੀਗਾ। ਲੋਥਾਂ ਜਿਹੜੀਆਂ ਸੀਗੀਆਂ ਉਹ ਖੂਹ ਦੇ ਵਿੱਚ ਡੁੱਬੀਆਂ ਪਈਆਂ ਸੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸਕ ਗਵਾਹ ਹੈ ਜਲਿਆਂਵਾਲੇ ਬਾਗ ਦਾ। ਦੋਸਤੋ, ਇਹ ਉਹ ਜਗ੍ਹਾ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ। ਇਹ ਉਹ ਗੋਲੀਆਂ ਦੇ ਨਿਸ਼ਾਨ ਨੇ ਜਿਹੜੀਆਂ ਜਨਰਲ ਡਾਇਰ ਦੀ ਤੇ ਉਹਦੇ ਜਿਹੜੀ ਫੌਜ ਸੀਗੀ ਉਤਰੇ ਹੋਇਆਂ ਦੀਆਂ ਉਹਨਾਂ ਦੀਆਂ ਬੰਦੂਕਾਂ ਦੇ ਵਿੱਚੋਂ ਨਿਕਲੀਆਂ। ਭਾਵੇਂ ਬਹੁਤ ਸਾਰੇ ਨਿਸ਼ਾਨ ਇੱਥੇ ਮਿਟ ਵੀ ਚੁੱਕੇ ਨੇ ਜਾਂ ਮਿਟਾ ਦਿੱਤੇ ਗਏ ਨੇ, ਪਰ ਫਿਰ ਵੀ ਕੁਝ ਕੁ ਨਿਸ਼ਾਨ ਗੋਲੀਆਂ ਦੇ ਹਾਲੇ ਤੱਕ ਵੀ ਇਸ ਕੰਧ ਦੇ ਵਿੱਚ ਉੱਦਾਂ ਹੀ ਲੱਗੇ ਹੋਏ ਨੇ। ਔਰ ਇਹ ਮੈਨੂੰ ਲੱਗਦਾ ਹੈ ਕਿ ਦੇਖਣ ਵਾਲੇ ਜੇ ਸੱਚਮੁੱਚ ਜਲਿਆਂਵਾਲਾ ਬਾਗ ਉਸ ਰੂਹ ਨਾਲ ਦੇਖਣ ਆਉਂਦਾ ਹੈ, ਉਸ ਮੰਤਵ ਨਾਲ ਵੇਖਣ ਆਉਂਦੇ, ਜੇ ਮੇਲਾ ਵੇਲਾ ਵੇਖਣ ਆਉਂਦੇ ਤਾਂ ਹਾਸਾ ਮਜ਼ਾਕ ਇਕੱਠਾ ਕਰਕੇ ਚਲੇ ਜਾਣਗੇ। ਪਰ ਇਹ ਗੋਲੀਆਂ ਹਾਲੇ ਤੱਕ ਵੀ ਜਰਨਲ ਡਾਇਰ ਤੇ ਉਡਵਾਇਰ ਦੇ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਾਉਂਦੀਆਂ ਨੇ। ਔਰ ਇਹ ਯਾਦ ਕਰਾਉਂਦੀਆਂ ਨੇ ਕਿ ਡਾਇਰ ਤੇ ਉਡਵਾਇਰ ਹਾਲੇ ਵੀ ਕਿਤੇ ਨਹੀਂ ਗਏ। ਇਹ ਗੋਲੀਆਂ ਤੁਹਾਡੇ ਉਹਨਾਂ ਸ਼ਹੀਦਾਂ ਦੀ ਯਾਦ ਦਿਲਾਉਂਦੀਆਂ ਨੇ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆਂ। ਅੱਜ ਉਹ ਆਜ਼ਾਦੀ ਹੈ ਕਿੱਥੇ ਹੈ? ਅੱਜ ਜਲਿਆਂਵਾਲੇ ਬਾਗ ਦੇ ਵਿੱਚ ਆਪਾਂ ਆ ਕੇ ਜੇ ਇਹਨਾਂ ਸਵਾਲਾਂ ਨੂੰ ਵੀ ਮੁਖਾਤਬ ਨਹੀਂ ਹੋਵਾਂਗੇ, ਜੇ ਮੇਲਾ ਵੇਲਾ ਹੀ ਵੇਖਣਾ ਹੈ, ਜੇ ਅਸੀਂ ਇੱਕ ਜਿਵੇਂ ਇਸ ਜਲਿਆਂਵਾਲੇ ਬਾਗ ਨੂੰ ਮਿਊਜ਼ੀਅਮ ਬਣਾ ਕੇ ਇੱਕ ਸੈਰਗਾਹ ਬਣਾਉਣ ਦਾ ਰੂਪ ਦਿੱਤਾ ਗਿਆ ਕਿ ਲੋਕ ਆਉਣ, ਮੇਲਾ ਗੇਲਾ ਵੇਖਣ, ਪੌਪਕਾਰਨ ਖਾਣ ਤੇ ਘਰਾਂ ਨੂੰ ਵਾਪਸ ਚਲੇ ਜਾਣ, ਤਾਂ ਫਿਰ ਇਹਨਾਂ ਗੋਲੀਆਂ ਦਾ ਅਰਥ ਕੋਈ ਨਹੀਂ ਰਹਿ ਜਾਂਦਾ। ਵੈਸੇ ਮੈਨੂੰ ਲੱਗਦਾ ਹੈ ਕਿ ਇਹ ਗੋਲੀਆਂ ਤੁਹਾਡੇ ਸੀਨੇ ਦੇ ਵਿੱਚ ਵੱਜੀਆਂ ਹੋਈਆਂ ਮਹਿਸੂਸ ਹੁੰਦੀਆਂ ਵਾ। ਜੇ ਤੁਸੀਂ ਵੀ ਕਰੋਗੇ ਤਾਂ 100 ਸਾਲ ਹੀ ਹੋਇਆ, ਬਹੁਤਾ ਸਮਾਂ ਨਹੀਂ ਹੋਇਆ। ਅਸੀਂ ਜਿਹੜਾ ਦੋਸਤੋ ਜਲਿਆਂਵਾਲਾ ਬਾਗ ਦੇ ਵਿੱਚ ਖੂਹ ਵੀ ਵੇਖ ਚੁੱਕੇ ਹਾਂ, ਉਹ ਗੋਲੀਆਂ ਦੇ ਨਿਸ਼ਾਨ ਵੀ ਵੇਖ ਚੁੱਕੇ ਹਾਂ, ਉਹ ਮਿਊਜ਼ੀਅਮ ਵੀ ਵੇਖ ਚੁੱਕੇ ਹਾਂ, ਗੈਲਰੀਜ਼ ਵੀ ਵੇਖ ਚੁੱਕੇ ਹਾਂ। ਹੁਣ ਆਪਾਂ ਜਿਹੜੀ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਜਿਹੜੀ ਬਣੀ ਹੈ, ਆਪਾਂ ਉਸ ਸਮਾਰਕ ਵੱਲ ਜਾ ਰਹੇ ਹਾਂ। ਸੋ ਆਓ ਤੁਹਾਨੂੰ ਆਪਾਂ ਉਸ ਸਮਾਰਕ ਦੇ ਨਾਲ ਮਿਲਾਉਂਦੇ ਹਾਂ, ਉਹਦੇ ਨਾਲ ਗੱਲਬਾਤ ਕਰਾਉਂਦੇ ਹਾਂ। बैठो खालसा नहीं, बैठो बैठो बैठो। बेटी भी चेंज हो रही हो गया भाई वो
ਇਹ ਗੈਲਰੀ ਨੰਬਰ 3 ਯਾਨੀ ਕਿ ਗੈਲਰੀ ਨੰਬਰ 3 ਜਿਹੜੀ ਤੁਸੀਂ ਹੁਣ ਦੇਖੀ ਹੈ, ਇਹਦੇ ਵਿੱਚ ਮੋਸਟਲੀ ਜਰਨਲ ਡਾਇਰ ਦੇ ਨਾਲ ਸੰਬੰਧਿਤ ਉਹ ਸਾਰੇ ਦਸਤਾਵੇਜ਼ ਨੇ, ਚਾਹੇ ਉਹ ਫੋਟੋਗ੍ਰਾਫਸ ਨੇ, ਚਾਹੇ ਉਹ ਕੋਈ ਪੋਸਟਰ ਲੱਗਿਆ ਹੈ, ਚਾਹੇ ਕੋਈ ਮਤਲਬ ਉਸ ਕਿਸਮ ਦੀ ਫਿਲਮ ਚੱਲ ਰਹੀ ਹੈ। ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਤਿਹਾਸ ਦੇ ਵਿੱਚ ਇਹ ਦਰਜ ਹੈ ਕਿ ਜਦੋਂ ਜਲਿਆਂਵਾਲੇ ਬਾਗ ਦਾ ਇਹ ਕਾਂਡ ਹੋਇਆ ਤਾਂ ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਉੱਤੇ ਇੱਕ ਪ੍ਰੈਸ਼ਰ ਬਣਿਆ ਤੇ ਇੱਕ ਹੰਟਰ ਕਮਿਸ਼ਨ ਜਿਹੜਾ ਉਹ ਬਿਠਾਇਆ ਗਿਆ। ਉਹ ਹੰਟਰ ਕਮਿਸ਼ਨ ਦੇ ਵਿੱਚ 3 ਮੈਂਬਰ ਜਿਹੜੇ ਸੀਗੇ ਉਹ ਹਿੰਦੁਸਤਾਨੀ ਮੈਂਬਰ ਸੀ, ਔਰ ਬਾਕੀ ਜਿਹੜੇ ਮੈਂਬਰ ਸੀ ਉਹ ਅੰਗਰੇਜ਼ ਹਕੂਮਤ ਦੇ ਮੈਂਬਰ ਸੀ। ਤਾਂ ਉਹਨਾਂ ਦੋਨਾਂ ਨੇ ਮਤਲਬ ਅਲੱਗ-ਅਲੱਗ, ਜਿਹੜੇ ਹਿੰਦੁਸਤਾਨੀ ਮੈਂਬਰ ਸੀ ਉਹਨਾਂ ਨੇ ਜਨਰਲ ਡਾਇਰ ਨੂੰ ਗਲਤ ਠਹਿਰਾਇਆ ਤੇ ਹੰਟਰ ਕਮਿਸ਼ਨ ਦੇ ਵਿੱਚ ਜਿਹੜੇ ਅੰਗਰੇਜ਼ ਮੈਂਬਰ ਸੀ ਉਹਨਾਂ ਨੇ ਸਹੀ ਠਹਿਰਾਇਆ। ਸੋ 2 ਅਲੱਗ-ਅਲੱਗ ਰਿਪੋਰਟਾਂ ਜਿਹੜੀਆਂ ਸੀਗੀਆਂ ਉਦੋਂ ਪੇਸ਼ ਕੀਤੀਆਂ ਗਈਆਂ। ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਉਹ ਇਸ ਗੈਲਰੀ ਨੰਬਰ 3 ਦੇ ਵਿੱਚ ਹੈਗੇ ਆ। ਜਨਰਲ ਡਾਇਰ ਦੇ ਕੁਝ ਵਾਰਤਾਲਾਪ ਨੇ, ਉਹਨਾਂ ਦੇ ਬਾਰੇ ਕੁਝ ਡਾਕੂਮੈਂਟਰੀਜ਼ ਦੇ ਟਾਈਪ ਦੇ ਵਿੱਚ ਕੁਝ ਗੱਲਾਂ ਬਾਤਾਂ ਨੇ ਗੈਲਰੀ ਨੰਬਰ 3 ਦੇ ਵਿੱਚ। ਆਓ ਤੁਹਾਨੂੰ ਦੋਸਤੋ ਇੱਕ ਹੋਰ ਕੰਧ ਜਿਹੜੀ ਤੁਸੀਂ ਵੇਖ ਰਹੇ ਹੋ, ਇਹਦੇ ਤੇ ਵੀ ਗੋਲੀਆਂ ਦੇ ਨਿਸ਼ਾਨ ਨੇ। ਇਹ ਗੋਲੀਆਂ ਦੇ ਨਿਸ਼ਾਨ ਉਹੀ ਨੇ ਜਿਹੜੇ ਜਨਰਲ ਡਾਇਰ ਨੇ ਆਪਣੀਆਂ ਬੰਦੂਕ ਦੀਆਂ ਉਹਨਾਂ ਗੋਲੀਆਂ ਦੇ ਵਿੱਚੋਂ ਗੋਲੀਆਂ ਕੱਢੀਆਂ ਤੇ ਲੋਕਾਂ ਦੀਆਂ ਹਿਰਕਾਂ ਛਲਣੀ ਕੀਤੀਆਂ। ਔਰ ਇਹ ਕੰਧ ਦੇ ਨਿਸ਼ਾਨ ਦੇ ਨੇ। ਇਹਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਤੁਸੀਂ ਜਿੰਨੀਆਂ ਵੀ ਗੋਲੀਆਂ ਦੇ ਨਿਸ਼ਾਨ ਦੇਖੇ ਨੇ ਸਿੱਧੇ ਇੱਕੋ ਡਾਇਰੈਕਸ਼ਨ ਤੋਂ ਆ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਬਿਲਕੁਲ ਸਾਹਮਣੇ ਜਿੱਥੇ ਮੈਂ ਖੜਾ ਹਾਂ ਤੇ ਬਿਲਕੁਲ ਸਾਹਮਣੇ ਉਹ ਐਂਟਰੈਂਸ ਜਲਿਆਂਵਾਲੇ ਬਾਗ ਦਾ ਉਹ ਗੇਟ ਹੈ ਜਿਹਦੇ ਵਿੱਚੋਂ ਲੋਕ ਉਸ ਗੇਟ ਦੇ ਅੰਦਰ ਬਾਹਰ ਆਉਂਦੇ ਨੇ ਤੇ ਉਹਦੇ ਵਿੱਚੋਂ ਹੀ ਬਾਹਰ ਜਾਂਦੇ ਸੀ ਉਦੋਂ ਵੀ। ਤਾਂ ਉਹ ਗੇਟ ਜਿਹੜਾ ਉੱਥੇ ਹੀ ਉਹ ਬੰਦ ਕਰਕੇ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਸਮੇਤ ਉੱਥੋਂ ਹੀ ਇਹ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤੇ ਉਹ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਗੋਲੀਆਂ ਜਿਹੜੀਆਂ ਆਈਆਂ ਹੋਈਆਂ ਤੇ ਲੋਕ ਆਪ ਮੁਹਾਰੇ ਜਿੱਧਰ ਨੂੰ ਵੀ ਜਿਹਦਾ ਰਾਹ ਮਿਲਿਆ ਜਾਨ ਬਚਾਉਣ ਲਈ ਭੱਜਦੇ ਗਏ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ। ਇਹ ਇੱਕ ਜਿਹੜਾ ਤੁਸੀਂ ਟੋਟਲ ਜਲਿਆਂਵਾਲੇ ਬਾਗ ਦਾ ਇੱਕ ਜਰਨੀ ਅਸੀਂ ਤੁਹਾਨੂੰ ਕਰਾਈ ਹੈ। ਔਰ ਜਰਨੀ ਕਰਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੌਜ ਮੇਲਾ ਕਰੋ ਜਾਂ ਅਸੀਂ ਗੇੜਾ ਛੇੜਾ ਕੱਢਣ ਆਏ ਹਾਂ, ਨਹੀਂ। ਸਾਡਾ ਮਕਸਦ ਸਿਰਫ ਦਸਤੂਰ ਬਿਲਕੁਲ ਸਾਫ਼ ਸਪਸ਼ਟ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ ਜਿਹੜੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਗੁੰਮ ਹੋਣ ਜਾ ਰਹੀਆਂ ਨੇ ਜਾਂ ਉਹਨਾਂ ਦੇ ਅਰਥ ਹੀ ਬਦਲੇ ਜਾ ਰਹੇ ਨੇ। ਜਿਵੇਂ ਜਦੋਂ ਤੁਸੀਂ ਜਲਿਆਂਵਾਲੇ ਬਾਗ ਦੇ ਗੇਟ ਦੇ ਵਿੱਚ ਐਂਟਰ ਕਰਦੇ ਹੋ, ਜਿੱਥੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਗੇਟ ਦੇ ਵਿੱਚੋਂ ਐਂਟਰ ਕਰਨਾ ਮਤਲਬ ਜਲਿਆਂਵਾਲੇ ਬਾਗ ਦੇ ਵਿੱਚੋਂ ਉਸ ਗਲੀ ਚੋਂ ਐਂਟਰ ਕਰਨਾ, ਔਰ ਦੂਜਾ ਉਸ ਗਲੀ ਚੋਂ ਇਤਿਹਾਸ ਦੇ ਵਿੱਚ ਵੀ ਐਂਟਰ ਕਰਨਾ। ਉਹ ਇਤਿਹਾਸ ਦੀ ਗਲੀ ਵੀ ਹੈ, ਪਰ ਜਦੋਂ ਉਹ ਕੰਧ ਜਿਹੜੀ ਸੀਗੀ ਉਹਦੇ ਕੰਧ ਦੇ ਉੱਤੇ ਹੁਣ ਜਿਹੜਾ ਹੈਗਾ ਵਾ ਉਹ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਉਹ ਇਦਾਂ ਬਣਾਈਆਂ ਗਈਆਂ ਕਿ ਲੋਕ ਇੱਥੇ ਨੱਚਣ ਟੱਪਣ ਵਿਸਾਖੀ ਦਾ ਮੇਲਾ ਵੇਖਣ ਆਏ ਸੀ। ਨਹੀਂ, ਵਿਸਾਖੀ ਦਾ ਮੇਲਾ ਜ਼ਰੂਰ ਸੀ, ਵਿਸਾਖੀ ਉਸ ਦਿਨ ਜ਼ਰੂਰ ਸੀ, ਪਰ ਇਹ ਇੱਕ ਸੁਨਿਯੋਜਿਤ ਜਿਹੜੀ ਪੋਲੀਟੀਕਲ ਕਾਨਫਰੰਸ ਸੀ ਜਿਹੜੀ ਆਪਣੇ ਲੀਡਰਾਂ ਨੂੰ ਆਜ਼ਾਦ ਕਰਾਉਣ ਦੇ ਲਈ ਲੋਕਾਂ ਨੇ ਉਲੀਕੀ ਗਈ ਸੀ। ਇਹ ਜਲਿਆਂਵਾਲੇ ਬਾਗ ਦੇ ਵਿੱਚ ਤੁਹਾਨੂੰ ਅਸੀਂ ਪੂਰੀ ਜਰਨੀ ਕਰਵਾਈ, ਕੁਝ ਸਵਾਲ ਛੱਡੇ ਨੇ ਕਿ ਜਿਹੜੇ ਜਲਿਆਂਵਾਲੇ ਬਾਗ ਦਾ ਇਤਿਹਾਸ ਹੈ ਕੀ ਇਹ ਇਤਿਹਾਸ ਦੇ ਪੰਨਿਆਂ ਤੱਕ ਸੀਮਿਤ ਰਹੇਗਾ ਜਾਂ ਇਹਨੂੰ ਦੱਬ ਦਿੱਤਾ ਜਾਏਗਾ, ਜਾਂ ਇਸ ਇਤਿਹਾਸ ਦੇ ਵਿੱਚੋਂ ਅਸੀਂ ਕੁਝ ਸਿੱਖਾਂਗੇ ਵੀ, ਸੋਚਾਂਗੇ ਵੀ। ਬਹੁਤ ਸਾਰੇ ਸਵਾਲ ਜਿਹੜੇ ਆ ਅਸੀਂ ਤੁਹਾਡੇ ਤੱਕ ਛੱਡਣ ਲੱਗੇ ਹਾਂ ਸੰਤ ਰਾਮ ਉਦਾਸੀ ਦੀਆਂ ਇਹਨਾਂ ਲਾਈਨਾਂ ਦੇ ਨਾਲ ਕਿ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਇਸ ਤੋਂ ਪਿਆਰੇ ਇਹਦੇ ਲੋਕ ਖਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋ ਖਾਣੀਆਂ। ਬੇਲੜਾਂ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਕਾਮਿਆਂ ਦੀ ਜ਼ਿੰਦ ਲੀਰੋ ਲੀਰ ਹੋਈ ਆ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਆ। ਜ਼ੁਲਮਾਂ ਦੀ ਅਖੀਰ ਹੋਏਗੀ ਕਿ ਨਹੀਂ ਹੋਏਗੀ ਇਹ ਤੁਸੀਂ ਡਿਸਾਈਡ ਕਰਨਾ ਹੈ। ਤੇ ਇਹਨਾਂ ਜ਼ੁਲਮਾਂ ਨੂੰ ਖਤਮ ਕਰਨ ਦੇ ਲਈ ਅਸੀਂ ਆਪਣੇ ਆਪ ਕਿੰਨਾ ਕੁ ਹਿੱਸਾ ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪਾ ਸਕਦੇ ਹੋ, ਤੁਸੀਂ ਆਪ ਫੈਸਲਾ ਕਰਿਓ। ਇਨਕਲਾਬ ਜ਼ਿੰਦਾਬਾਦ।